ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਉਸ 'ਤੇ ਨਜ਼ਰ ਮਾਰਾਂਗੇ ਜੀ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਜੀ, ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ, ਪੂਰੇ ਭਾਰਤ ਦੇ ਵਿੱਚ ਹੋ ਰਿਹਾ, ਜੋ ਨੋਟਬੰਦੀ ਆ, ਇਸ ਦੇ ਨਾਲ ਆਮ ਆਦਮੀ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਉਹਨਾਂ ਦੇ ਵਿੱਚ ਹੋਰ ਵਾਧਾ। ਜੀ ਬਿਲਕੁਲ, ਐਕਚੁਅਲੀ ਥਾਂ ਥਾਂ ਦੇ ਉੱਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹੋ ਜਿਹੀਆਂ ਹੀ ਨੇ ਕਿ ਕਿਸੇ ਜਗ੍ਹਾ ਦੇ ਉੱਤੇ ਧੱਕਾ ਮੁੱਕੀ ਤੇ ਸ਼ੀਸ਼ੇ ਟੁੱਟਣ ਦੀਆਂ, ਤੇ ਪੁਲਿਸ ਵਾਲੇ ਜਿਹੜੇ ਨੇ ਜੀ ਉਹਨਾਂ ਦਾ ਡੰਡਾ ਜਿਹੜਾ ਜੀ ਉਹ ਚੱਲ ਰਿਹਾ ਥਾਂ ਥਾਂ ਦੇ ਉੱਤੇ। ਲੋਕਾਂ ਦਾ ਗੁੱਸਾ ਜਿਹੜਾ ਜੀ ਉਹ ਹੁਣ ਬੜਾ ਤੇਜ਼ੀ ਦੇ ਨਾਲ ਬਾਹਰ ਆਉਣਾ ਸ਼ੁਰੂ ਹੋਇਆ ਜੀ ਥਾਂ ਥਾਂ ਤੋਂ, ਔਰ ਜਿੱਥੇ ਜਿੱਥੇ ਲੋਕ ਜਿਹੜਾ ਜੀ ਉਹ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਕੋਈ ਮੀਡੀਆ ਜਿਹੜਾ ਜੀ ਉਹ ਕਵਰ ਕਰਦਾ, ਉਸ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇੱਥੋਂ ਦਾ ਇੱਕ ਜਿਹੜਾ ਚੈਨਲ ਜਿਹਨੂੰ ਪਿਛਲੇ ਦਿਨੀ ਬੈਨ ਵੀ ਕੀਤਾ ਗਿਆ ਸੀ, ਉਹਦੇ ਪੱਤਰਕਾਰ ਜਿਹੜਾ ਕਿ ਰਵੀਸ਼ ਕੁਮਾਰ ਕਵਰੇਜ ਕਰ ਰਿਹਾ ਸੀ ਜੀ, ਉਹਨੂੰ ਵੀ ਮੋਟਰਸਾਈਕਲ ਤੇ ਆਏ ਬੰਦੇ ਇਹ ਕਹਿ ਕੇ ਚਲੇ ਗਏ ਵੀ ਤੈਨੂੰ ਇੱਕੋ ਹੀ ਚੀਜ਼ ਇਸ ਵੇਲੇ ਮੁਲਕ ਦੇ ਵਿੱਚ ਦਿੰਦੀ ਆ, ਬਾਕੀ ਚੀਜ਼ਾਂ ਵੀ ਜਾ ਕੇ ਜਿਹੜੀਆਂ ਜੀ ਉਹ ਕਵਰ ਕਰ। ਉਹ ਸਿੱਧਮ ਸਿੱਧੀ ਇੱਕ ਧਮਕੀ ਸੀਗੀ ਕਿ ਜਿਹੜਾ ਇਹੋ ਜਿਹਾ ਕੋਈ ਚੈਨਲ ਜਿਹੜਾ ਦਿਖਾਊਗਾ ਉਹਦੇ ਨਾਲ ਇਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਸਿੱਝ ਸਕਦੇ ਨੇ। ਦੂਜੇ ਪਾਸੇ ਜਿਹੜੀਆਂ ਪਾਲਿਸੀਜ਼ ਨੇ ਜਿਸ ਤਰੀਕੇ ਦੇ ਨਾਲ ਬਣਾਈਆਂ ਜਾ ਰਹੀਆਂ ਨੇ, ਇਹ ਮੁਲਕ ਦੇ ਹਾਕਮਾਂ ਦੇ ਵੱਲੋਂ ਤਾਂ ਪਾਲਿਸੀਜ਼ ਜਿਹੜੀਆਂ ਜੀ ਉਹ ਬਣਾਈਆਂ ਜਾ ਰਹੀਆਂ ਪ੍ਰਤੀਤ ਹੀ ਨਹੀਂ ਹੁੰਦੀਆਂ। ਇਉਂ ਲੱਗਦਾ ਕਿ ਜਿਵੇਂ ਇਹ ਕੀਤਾ ਜਾ ਰਿਹਾ ਹੋਵੇ, ਚੰਗਾ ਆਹ ਨਹੀਂ ਤਾਂ ਆਹ ਠੀਕ ਕਰ ਲਓ, ਆਹ ਨਹੀਂ ਤਾਂ ਇੱਦਾਂ ਕਰ ਲਓ। ਪਹਿਲਾਂ 4000 ਰੁਪਈਆ ਜਿਹੜਾ ਤੁਸੀਂ ਐਕਸਚੇਂਜ ਕਰਵਾ ਸਕਦੇ ਸੀਗੇ, ਬਦਲਵਾ ਸਕਦੇ ਸੀ ਨੋਟ, ਮੁੜ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ, ਲਓ ਜੀ ਤੁਸੀਂ 4500 ਰੁਪਈਆ ਜਿਹੜਾ ਜੀ ਉਹ ਬਦਲਾਓ। ਅੱਛਾ, ਹੁਣ ਉਹਨੂੰ ਘਟਾ ਕੇ ਅੱਜ ਤੋਂ ਇਹ ਸਿਰਫ 2000 ਰੁਪਈਆ ਕਰ ਦਿੱਤਾ ਗਿਆ ਜੀ। ਔਰ ਜਿਹੜੀ ਸਾਹੀ ਆ ਉਹ ਲਾਈ ਜਾ ਰਹੀ ਆ ਉਂਗਲ ਦੇ ਉੱਤੇ ਕਿ ਤੁਸੀਂ ਨੋਟ ਜਿਹੜਾ ਜੀ ਉਹ ਵਟਾਉਣ ਦੇ ਵਾਸਤੇ ਆਏ ਹੋ, ਇਸ ਕਰਕੇ ਇਹ ਉਂਗਲ ਦੇ ਉੱਤੇ ਨਿਸ਼ਾਨੀ ਜਿਹੜੀ ਹੈ ਜੀ ਉਹ ਲਵਾਓ। 4500 ਤੋਂ ਸਿੱਧਾ 2000 ਰੁਪਈਏ ਦੇ ਉੱਤੇ ਜਿਹੜਾ ਜੀ ਉਹ ਆ ਗਏ ਨੇ। ਥਾਂ ਥਾਂ ਦੇ ਉੱਤੇ ATM ਜਿਹੜੇ ਨੇ ਜੀ ਉਹਨਾਂ ਦੇ ਬਾਹਰ ਸਾਈਨ ਲੱਗਿਆ, ATM ਖਾਲੀ ਆ, ਅੰਦਰ ਨੋਟ ਜਿਹੜੇ ਆ ਜੀ ਉਹ ਨਹੀਂ ਹੈਗੇ। ਹੁਣ ਸਰਕਾਰ ਨੇ ਇੱਕ ਨਵਾਂ ਇਹ ਕਰਤਾ ਕਿ ਵਿਆਹ ਸਮਾਗਮਾਂ ਦੇ ਵਾਸਤੇ ਤੁਸੀਂ 2.5 ਲੱਖ ਰੁਪਈਆ ਜਿਹੜਾ ਜੀ ਉਹ ਕਢਵਾ ਸਕਦੇ ਹੋ, ਇਹਦੇ ਵਿੱਚ ਵਿਆਹ ਦਾ ਕਾਰਡ ਜਿਹੜਾ ਜੀ ਉਹ ਨਾਲ ਲਾਉਣਾ ਹੋਊਗਾ। ਪਰ ਇੱਥੇ ਇਹ ਨਾ ਕੋਈ ਸਮਝ ਲਵੇ ਜੀ ਵੀ 2.5 ਲੱਖ ਰੁਪਈਆ ਪਤਾ ਨਹੀਂ ਉਹ ਤਬਦੀਲ ਕਰਵਾ ਸਕਦਾ। 2.5 ਲੱਖ ਰੁਪਈਆ ਅਕਾਊਂਟ ਦੇ ਵਿੱਚੋਂ ਜਿਹੜੇ ਤੁਹਾਡੇ ਪਹਿਲਾਂ ਪੈਸੇ ਜਿਹੜੇ ਉਹ ਜਮ੍ਹਾਂ ਨੇ ਉਹਨੂੰ ਜਿਹੜਾ ਜੀ ਉਹ ਤੁਸੀਂ ਕਢਵਾ ਸਕਦੇ ਹੋ। ਨਾਲ ਕਾਰਡ ਲਾਉਣਾ ਪਊਗਾ, ਤੇ ਜਦੋਂ ਦਾ ਫੈਸਲਾ ਆਇਆ ਮੇਰਾ ਖਿਆਲ ਰਾਤ ਦੇ ਪ੍ਰਿੰਟਿੰਗ ਪ੍ਰੈਸਾਂ ਦੇ ਉੱਤੇ ਬਹੁਤੇ ਜਿਹੜਾ ਜੀ ਉਹ ਕੰਮਕਾਰ ਕਾਰਡ ਛਾਪਣ ਦਾ ਹੀ ਹੋ ਰਿਹਾ ਹੋਣਾ, ਕਿਉਂਕਿ ਲੋਕਾਂ ਨੇ ਜੁਗਾੜ ਜਿਹੜਾ ਜੀ ਉਹ ਲਾ ਲੈਣਾ। ਸੋ ਆਮ ਲੋਕਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਜੀ ਉਹ ਹਰ ਘੰਟੇ ਡੇ ਬਾਈ ਡੇ ਜਿਹੜੀਆਂ ਜੀ ਉਹ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਮਮਤਾ ਬੈਨਰਜੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਆ ਜੀ ਰੈਲੀ ਕੀਤੀ ਗਈ ਇੱਥੇ ਦਿੱਲੀ ਦੇ ਵਿੱਚ। ਅਰਵਿੰਦ ਕੇਜਰੀਵਾਲ ਹੁਰੀ ਤੇ ਬਾਕੀ ਜਿਹੜੇ ਨੇ ਜੀ ਉਹਨਾਂ ਦੇ ਨਾਲ ਆਏ, ਔਰ 3 ਦਿਨ ਦਾ ਅਲਟੀਮੇਟਮ ਜਿਹੜਾ ਜੀ ਇਹਨਾਂ ਨੇ ਜਿਹੜਾ ਦਿੱਤਾ ਆਜ਼ਾਦਪੁਰ ਦੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ 3 ਦਿਨਾਂ ਦੇ ਵਿੱਚ ਜਿਹੜਾ ਜੀ ਸਰਕਾਰ ਇਸ ਫੈਸਲੇ ਨੂੰ ਬਦਲੇ, ਨਹੀਂ ਤਾਂ ਇੱਕ ਵੱਡੇ ਐਜੀਟੇਸ਼ਨ ਦੇ ਵਾਸਤੇ, ਇੱਕ ਵੱਡੀ ਬਗਾਵਤ ਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਤਿਆਰ ਹੋ ਜਾਵੇ। ਜੀ ਬਿਲਕੁਲ, ਜਿਸ ਤਰ੍ਹਾਂ ਦੇ ਇਹ ਊਟ ਪਟਾਂਗ ਜਿਹੀਆਂ ਗੱਲਾਂ ਕਰ ਰਹੇ ਆ, ਵਿਆਹ ਵਾਲੇ ਨੋਟ ਤੇ ਜਿਹੜੇ ਕਾਰਡ ਆ ਲੋਕਾਂ ਨੇ ਝੱਟ ਬਣਵਾ ਲੈਣੇ ਆ, ਕਿਉਂਕਿ ਬਹੁਤ ਕੁਛ ਜਿਹੜਾ ਉੱਥੇ ਨਕਲੀ ਬਣ ਜਾਂਦਾ, ਝੂਠਾ ਮੁੱਠਾ ਬਣ ਜਾਂਦਾ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਜ਼ਮੀਨ ਵਾਪਸ ਕਰਨ ਦੀਆਂ ਗੱਲਾਂ ਹੁੰਦੀਆਂ ਆ, ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਹਰਿਆਣਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ। ਬਿਲਕੁਲ ਜੀ, ਐਕਚੁਅਲੀ ਜਿਹੜਾ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜਾ ਡੀ ਨੋਟੀਫਿਕੇਸ਼ਨ ਆ ਉਹ ਪਹਿਲਾਂ ਵੀ ਕੀਤਾ ਸੀਗਾ, ਉਸ ਡੀ ਨੋਟੀਫਿਕੇਸ਼ਨ ਦਾ ਕੀ ਹੋਇਆ ਕਿ ਉਹਦੇ ਉੱਤੇ ਰਾਜਪਾਲ ਨੇ ਮੋਹਰ ਲਾਤੀ, ਉਹ ਸਾਰਾ ਕੁਝ ਸਹੀ ਹੋ ਗਿਆ। ਨਹੀਂ, ਜੇ
ਹੀ ਹੋਇਆ ਹੁੰਦਾ ਤੇ ਦੁਬਾਰਾ ਡੀਨੋਟੀਫਾਈਡ ਕਰਨ ਦੀ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਸੀਗੀ। ਪੰਜਾਬ ਨੇ ਹੁਣ ਸਿੰਚਾਈ ਵਿਭਾਗ ਨੇ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਵਾਸਤੇ 40 ਸਾਲ ਪਹਿਲਾਂ ਅਕਵਾਇਰ ਕੀਤੀ ਗਈ ਜ਼ਮੀਨ ਜਿਹੜੀ ਕਿਸਾਨਾਂ ਨੂੰ ਮੋੜਨ ਦਾ ਨੋਟੀਫਿਕੇਸ਼ਨ ਹੁਣ ਜਾਰੀ ਜਿਹੜਾ ਜੀ ਉਹ ਕੀਤਾ ਔਰ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਰਾਹੀਂ ਸੰਬੰਧਿਤ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਪੰਜਾਬ ਮੰਤਰੀ ਮੰਡਲ ਨੇ SYL ਦੀ ਉਸਾਰੀ ਦੇ ਵਾਸਤੇ ਅਕਵਾਇਰ ਕੀਤੀ ਗਈ ਜ਼ਮੀਨ ਨੂੰ ਕਿਸਾਨਾਂ ਨੂੰ ਮੋੜਨ ਦਾ ਫੈਸਲਾ ਕੀਤਾ। ਮੰਤਰੀ ਮੰਡਲ ਦੇ ਫੈਸਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਜ਼ਮੀਨ ਜਿਹੜੀ ਹੈ ਜੀ ਤੁਰੰਤ ਕਿਸਾਨਾਂ ਦੇ ਨਾਂ ਦੇ ਉੱਤੇ ਤਬਦੀਲ ਕਰਨ ਦੀ ਗੱਲ ਕਹੀ ਗਈ ਹੈ। ਇਹਦੇ ਵਿੱਚ ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਜੀ ਉਹ ਆਉਂਦੀ ਹੈ। ਮੰਤਰੀ ਮੰਡਲ ਨੇ 15 ਨਵੰਬਰ ਨੂੰ ਜ਼ਮੀਨ ਜਿਹੜਾ ਡੀਨੋਟੀਫਾਈਡ ਕਰਨ ਦਾ ਫੈਸਲਾ ਲਿਆ ਸੀਗਾ। ਇਸ ਫੈਸਲੇ ਦੇ ਨਾਲ ਅਦਾਲਤ ਦੇ ਵਿੱਚ ਪੰਜਾਬ ਦਾ ਪੱਖ ਜਿਹੜਾ ਜੀ ਉਹ ਸਰਕਾਰ ਦੇ ਮੁਤਾਬਕ ਭਾਰੀ ਹੋ ਸਕਦਾ ਹੈ, ਕਿਉਂਕਿ ਪੰਜਾਬ ਤਰਕ ਇਹ ਦੇਊਗਾ ਕਿ SYL ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜਿਹੜੀ ਹੈ ਜੀ ਇਹਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਪਹੁੰਚ ਗਿਆ ਜੀ ਜਿਹੜਾ ਹਰਿਆਣਾ, ਔਰ ਹਰਿਆਣੇ ਨੇ ਜਸਟਿਸ ਅਨਿਲ ਆਰ ਦਵੇ ਦੀ ਅਗਵਾਈ ਹੇਠਲੇ ਬੈਂਚ ਦੇ ਵਿੱਚ ਪਟੀਸ਼ਨ ਦੇ ਉੱਤੇ ਛੇਤੀ ਸੁਣਵਾਈ ਕਰਨ ਦੀ ਅਰਜ਼ੀ ਨੂੰ ਜਿਹੜਾ ਜੀ ਉਹ ਪ੍ਰਵਾਨ ਕਰ ਲਿਆ। ਇਹਦੇ ਉੱਤੇ 21 ਨਵੰਬਰ ਨੂੰ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ, ਪਰ ਇਹਦਾ ਇੱਕ ਅਹਿਮ ਪੱਖ ਇਹ ਆ ਕਿ ਤੁਰੰਤ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਨੇ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ, ਭਾਵ ਕਿ ਸਟੇ ਜਿਹੜਾ ਜੀ ਉਹ ਨਹੀਂ ਲਾਇਆ, ਜਿਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਜੀ ਉਹਨਾਂ ਨੂੰ ਥੋੜਾ ਇਹ ਲੱਗਿਆ ਹੋਊਗਾ ਕਿ ਸ਼ਾਇਦ ਇਹਦੇ ਨਾਲ ਕੁਝ ਰਾਹਤ ਜਿਹੜੀ ਆ ਉਹਨਾਂ ਨੂੰ ਮਿਲੀ ਆ। ਪਿਛਲੀ ਵਾਰੀ ਜਦੋਂ ਇਹ ਪੂਰਨ ਲੱਗ ਗਏ ਸੀ ਨਹਿਰ ਨੂੰ, ਉਦੋਂ ਇਹਦੇ ਉੱਤੇ ਤੁਰੰਤ ਸਟੇ ਜਿਹੜਾ ਸੀਗਾ ਜੀ ਉਹ ਲੱਗ ਗਿਆ ਸੀਗਾ। ਇਸ ਵਾਰੀ ਸਟੇ ਨਹੀਂ ਲੱਗਿਆ, ਪਰ 21 ਨਵੰਬਰ ਨੂੰ ਜਿਹੜਾ ਜੀ ਇਹਦੇ ਉੱਤੇ ਸੁਣਵਾਈ ਹੋਊਗੀ ਜੀ। ਰੌਲਾ ਹੀ ਅਸੀਂ ਇੰਨਾ ਪਾ ਲਿਆ ਸੀਗਾ ਕਿ ਉਹਨਾਂ ਨੇ ਜਾਣਾ ਹੀ ਸੀਗਾ। ਅੱਗੇ ਆਪਾਂ ਵੱਡੇ ਨੋਟਾਂ ਦੀ ਗੱਲ ਕਰਦੇ ਹਾਂ ਜੀ। SGPC ਨੇ ਵੀ ਵੱਡੇ ਨੋਟਾਂ ਨੂੰ ਨਾ ਕੀਤੀ। ਵੈਸੇ ਮੰਨਣ ਵਾਲੀ ਗੱਲ ਲੱਗਦੀ ਤਾਂ ਨਹੀਂ ਜੀ, ਪਰ ਇਹ ਕਿਹਾ ਗਿਆ ਹੈ ਕਿ ਲੰਗਰ ਦੇ ਵਾਸਤੇ ਕੋਈ ਪੈਸਾ ਜਿਹੜਾ ਉਹ ਆਇਆ ਸੀਗਾ। ਸ਼ਾਇਦ ਇਹ ਵੀ ਹੋ ਸਕਦਾ ਜੀ, ਇਹਨੂੰ ਦੂਸਰੇ ਪੁਆਇੰਟ ਆਫ ਵਿਊ ਨਾਲ ਲਿਆ ਜਾਵੇ ਕਿ ਇਹਨੂੰ ਉਭਾਰਿਆ ਗਿਆ ਕਿ ਅਸੀਂ ਵੱਡੇ ਨੋਟ ਜਿਹੜੇ ਆ ਜੀ ਉਹ ਲੈ ਨਹੀਂ ਰਹੇ। ਉਹਦਾ ਰੀਜ਼ਨ ਜਿਹੜਾ ਜੀ ਇੱਕ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਨਾਲ ਜੁੜੀਆਂ ਜਿਹੜੀਆਂ ਸੰਸਥਾਵਾਂ ਨੇ ਉਹਦੇ ਵਿੱਚ ਐਕਚੁਅਲੀ ਉੱਤੋਂ ਜਿਹੜੇ ਆ ਜੀ ਉਹ ਹੁਕਮ ਆ ਗਏ ਨੇ, ਇਹਨਾਂ ਹਦਾਇਤਾਂ ਜਿਹੜੀਆਂ ਉੱਪਰੋਂ ਆਈਆਂ ਨੇ ਕਿ ਹੁਣ ਅੱਗੋਂ ਨੋਟ ਜਿਹੜੇ ਆ ਜੀ ਉਹ ਤਬਦੀਲ ਨਹੀਂ ਕੀਤੇ ਜਾਣਗੇ। ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਦੇ ਵਿੱਚ ਇੱਕ ਮੁੱਦਾ ਉਠਾਇਆ ਸੀਗਾ ਕਿ ਜਿਹੜਾ ਅਕਾਲੀ ਦਲ ਹੈ ਉਹ SGPC ਦੇ ਰਾਹੀਂ ਆਪਣੇ ਨੋਟ ਜਿਹੜੇ ਆ ਜੀ ਉਹ ਤਬਦੀਲ ਕਰਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਜਿਹੜਾ ਜੀ ਇਹ ਪੈਸਾ ਵਰਤਿਆ ਜਾ ਸਕੇ। ਸੋ ਇਹ ਜਾਂ ਤੁਸੀਂ ਇਹ ਕਹਿ ਲਓ ਕਿ ਇਹਨੂੰ ਕੱਟਣ ਦੇ ਵਾਸਤੇ ਇਹ ਕੀਤਾ ਗਿਆ ਜੀ, ਇਸ ਖਬਰ ਨੂੰ ਉਭਾਰਿਆ ਗਿਆ ਕਿ ਅਸੀਂ 9 ਲੱਖ ਰੁਪਈਆ ਜਿਹੜਾ ਜੀ ਉਹਦੀ ਨਾ ਕਰਤੀ, ਜਿਹੜੇ ਕਿ ਗੁਰੂ ਰਾਮਦਾਸ ਲੰਗਰ ਦੇ ਵਾਸਤੇ ਇਹ ਰਾਸ਼ੀ ਆਈ ਸੀਗੀ ਔਰ ਇਹਦੇ ਵਿੱਚ 500 ਦੇ ਜਿਹੜੇ ਪੁਰਾਣੇ ਨੋਟ ਸ਼ਾਮਲ ਸੀਗੇ, ਜਿਹਦੇ ਕਰਕੇ ਇਹ ਸਹਾਇਤਾ ਜਿਹੜੀ ਹੈ ਜੀ ਉਹ ਮੋੜ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲੀ ਜਾਣਕਾਰੀ ਉਹਦੇ ਮੁਤਾਬਕ ਜੀ ਜਿਹੜੀ ਫੋਰਨ ਤੋਂ ਮਾਇਕ ਸਹਾਇਤਾ ਆਉਂਦੀ ਹੈ ਉਹਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਜੀ ਉਹ ਅਸਰ ਇਸ ਵੇਲੇ ਪੈ ਰਿਹਾ। ਕੜਾਹ ਪ੍ਰਸ਼ਾਦ ਜਿਹੜਾ ਦੇਗ ਕਰਵਾਈ ਜਾਂਦੀ ਹੈ ਉਹਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਸਿੱਧਾ ਵੇਖਣ ਨੂੰ ਮਿਲ ਰਿਹਾ। ਸ਼ਰਧਾਲੂ ਜਿਹੜੇ ਨੇ ਜੀ ਉਹਨਾਂ ਨੂੰ ਬਾਹਰ ਸਾਈਨ ਤਾਂ ਲਾਏ ਹੋਏ ਨੇ ਕਿ ਨਹੀਂ ਚੱਲਣਗੇ, ਪਰ ਜਿਹੜੀਆਂ ਗੋਲਕਾਂ ਨੇ ਉਹਦੇ ਵਿੱਚ ਸ਼ਰਧਾਲੂ ਜਿਹੜੇ ਆ ਜੀ ਉਹ ਨੋਟ ਪਾਈ ਜਾ ਰਹੇ ਨੇ ਨਿਰੰਤਰ, ਜਿਹੜੇ 500 ਦੇ 1000 ਵਾਲੇ ਜਿਹੜੇ ਉਹ ਪੁਰਾਣੇ। ਸੋ ਉਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਤਬਦੀਲ ਕਰਾਇਆ ਜਾਊਗਾ, ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਕੋਈ ਕੈਲਕੂਲੇਸ਼ਨ ਤਾਂ ਹੈ ਨਹੀਂ ਨਾ ਉੱਥੇ ਕਿ ਕਿੰਨੇ ਜਿਹੜੇ ਆ ਜੀ ਉਹ ਦਿਨ ਦੇ ਨੋਟ ਜਿਹੜੇ ਆ ਰਹੇ ਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿਤੇ ਨਾ ਕਿਤੇ ਉਹ ਜਿਹੜਾ ਜੀ ਉਹਦੇ ਵਿੱਚ ਦਮ ਲੱਗਦਾ ਕਿ ਕੁਛ ਨਾ ਕੁਛ ਕਹਾਣੀ ਜਿਹੜੀ ਹੋ ਸਕਦੀ ਹੈ। ਇਸੇ ਕਰਕੇ ਇਸ ਖਬਰ ਨੂੰ ਜਿਹੜਾ ਜੀ ਉਹ ਉਭਾਰਿਆ ਗਿਆ। ਉਂਝ ਵੈਸੇ ਜੇ ਆਪਾਂ ਬਿਆਨ ਦੀ ਗੱਲ ਕਰੀਏ, ਇਸ ਕਰਕੇ ਇਹਨੂੰ ਬਲ ਮਿਲਦਾ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਰਪਾਲ ਸਿੰਘ ਬਡੂਗਰ ਹੋਰੀ, ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੂੰ ਜਿਹੜਾ ਜੀ ਦੋਸ਼ ਨਹੀਂ ਲਾਉਣੇ ਚਾਹੀਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਆਪਣੀ ਵਿਰਾਸਤ ਦੇ ਵੱਲ ਝਾਤੀ ਜਿਹੜੀ ਹੈ ਜੀ ਉਹ ਮਾਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਦਾ ਹਿਸਾਬ ਕਿਤਾਬ ਪੂਰੇ ਤਰੀਕੇ ਦੇ ਨਾਲ ਪਾਰਦਰਸ਼ੀ ਹੈ। ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਹੈ। ਮਤਲਬ ਇਹ ਜੀ ਕਿ ਜੇ ਕੁਛ ਹੈ ਨਹੀਂ ਸੀ ਤੇ ਐਡਾ ਵੱਡਾ ਜਿਹੜਾ ਜੀ ਉਹ ਕਰਨ ਦੀ ਕੀ ਜ਼ਰੂਰਤ ਸੀਗੀ, ਐਡਾ ਵੱਡਾ ਬਿਆਨ ਦੇਣ ਦੀ ਕੀ ਜ਼ਰੂਰਤ ਸੀ, ਇਹ ਦੱਸਣ ਦੀ ਕੀ ਜ਼ਰੂਰਤ ਸੀ ਕਿ ਅਸੀਂ 9 ਲੱਖ ਰੁਪਈਆ ਮੋੜ ਦਿੱਤਾ। ਬਿਲਕੁਲ ਜੀ, ਪਾਰਦਰਸ਼ੀ ਦਾ ਤਾਂ ਪਤਾ ਨਹੀਂ, ਪਰ ਹਿਸਾਬ ਕਿਤਾਬ ਜਿਹੜਾ ਆਰ ਪਾਰ ਹੀ ਹੋ ਜਾਂਦਾ ਇਹਨਾਂ ਦਾ। ਤੇ ਅੱਗੇ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਨਵੀਂ ਲਿਸਟ ਆਈ ਹੈ ਜੀ ਉਸ ਤੇ ਬਾਗੀ ਸਰਾਂ
ਆਮ ਆਦਮੀ ਪਾਰਟੀ ਨੇ 12 ਉਮੀਦਵਾਰ ਜਿਹੜੇ ਆ ਜੀ ਉਹ ਹੋਰ ਐਲਾਨੇ ਨੇ। ਇਹਦੇ ਵਿੱਚ ਪੰਥ ਰਤਨ ਦਾ ਖਿਤਾਬ ਹਾਸਲ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਜਿਹੜੀ ਧੀ ਬੀਬੀ ਕੁਲਦੀਪ ਕੌਰ ਹੋਰਾਂ ਨੂੰ ਹਲਕਾ ਜਿਹੜਾ ਸਨੌਰ ਹੈ ਇੱਥੋਂ ਇਹ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ। ਗੁਰਚਰਨ ਸਿੰਘ ਟੌਹੜਾ ਹੋਰਾਂ ਦਾ ਪਰਿਵਾਰ ਜਿਹੜਾ ਜੀ ਉਹ ਪਿਛਲੇ ਦਿਨੀ ਅਕਾਲੀ ਦਲ ਨੂੰ ਅਲਵਿਦਾ ਜਿਹੜਾ ਜੀ ਉਹ ਕਹਿ ਕੇ ਇੱਧਰ ਆ ਗਿਆ ਸੀਗਾ ਜੀ ਆਮ ਆਦਮੀ ਪਾਰਟੀ ਦੇ ਵਿੱਚ। ਬਾਕੀ ਜਿਹੜੀਆਂ ਟਿਕਟਾਂ ਨੇ ਉਹਨਾਂ ਨੂੰ ਲੈ ਕੇ ਕਈ ਜਗ੍ਹਾ ਤੋਂ ਜਿਹੜੇ ਆ ਜੀ ਉਹ ਬਾਗੀ ਸੁਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਖੇਮਕਰਨ ਵਾਲੀ ਸੀਟ ਜਿਹੜੀ ਕਿ ਕੈਪਟਨ ਬਿਕਰਮਜੀਤ ਸਿੰਘ ਪਹੂਵਿੰਡੀਆਂ ਨੂੰ ਦਿੱਤੀ ਗਈ ਆ, ਇੱਥੋਂ ਬਾਗੀ ਸੁਰਾਂ ਜਿਹੜੀਆਂ ਜੀ ਉਹ ਰਾਤ ਦੀਆਂ ਉੱਚੀਆਂ ਹੋ ਰਹੀਆਂ ਨੇ। ਸਭ ਤੋਂ ਵੱਧ ਬਾਗੀ ਸੁਰਾਂ ਜਿਹੜੀਆਂ ਜੀ ਉਹ ਬਾਘੇ ਪੁਰਾਣੇ ਤੋਂ ਉੱਚੀਆਂ ਹੋਈਆਂ ਨੇ, ਜਿੱਥੇ ਕਿ GS ਕੰਗ ਜਿਹੜਾ ਜੀ ਜਿਹੜੇ ਕਿ HS ਫੂਲਕਾ ਹੋਰਾਂ ਦੇ ਨੇੜਲੇ ਰਿਸ਼ਤੇਦਾਰ ਨੇ ਉਹਨਾਂ ਨੂੰ ਟਿਕਟ ਜਿਹੜੀ ਆ ਜੀ ਉਹ ਦਿੱਤੀ ਗਈ ਆ। ਜਿਹੜੇ ਵਾਲੰਟੀਅਰ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਜੀ ਬਗਾਵਤ ਜਿਹੜੀ ਉਹ ਕਰਕੇ ਜਾਂ ਜਿਹੜਾ ਬਲੈਕਮੇਲ ਕਰਕੇ ਜਿਹੜਾ ਜੀ ਉਹ ਫੂਲਕਾ ਸਾਹਿਬ ਨੇ ਇਹ ਧੱਕੇ ਦੇ ਨਾਲ ਟਿਕਟ ਜਿਹੜੀ ਆ ਉਹ GS ਕੰਗ ਹੋਰਾਂ ਨੂੰ ਦਵਾਈ ਹੈ, ਜਦੋਂ ਕਿ ਹਲਕੇ ਦੇ ਵਿੱਚ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਜੀ। ਬਾਘਾ ਪੁਰਾਣਾ ਹਲਕੇ ਦੇ ਵਿੱਚ ਅਸਲ ਦੇ ਵਿੱਚ ਬਾਘਾ ਪੁਰਾਣਾ ਦੇ ਉੱਤੇ ਜਿਹੜੀ ਜੀ ਉਹ ਨੇੜਿਓਂ ਨਿਗਾਹ ਬਹੁਤਿਆਂ ਦੀ ਲੱਗੀ ਰਹੀ ਆ, ਕਿਉਂਕਿ ਉੱਥੇ ਹੋਈਆਂ ਜਿਹੜੀਆਂ ਰੈਲੀਆਂ ਨੇ ਉਹਨੇ ਬਹੁਤਿਆਂ ਦੇ ਜਿਹੜਾ ਨਾ ਜੀ ਉਹ ਬੁੱਲਾਂ ਦੇ ਉੱਤੇ ਜ਼ੁਬਾਨ ਫੇਰਨ ਦੇ ਵਾਸਤੇ ਮਜਬੂਰ ਕਰਤਾ ਕਿ ਆਹ ਜਿਹੜੀ ਸੀਟ ਆ ਇਹ ਸੌਖਿਆਂ ਨਿਕਲ ਸਕਦੀ ਹੈ। ਸ਼ਾਇਦ ਇਸ ਕਰਕੇ ਜਿਹੜਾ ਜੀ ਜਰਨੈਲ ਸਿੰਘ ਜਿਹੜੇ MLA ਦਿੱਲੀ ਤੋਂ ਨੇ ਵੀ ਉਹ ਵੀ ਗੇੜੀਆਂ ਦੀਆਂ ਪਿੱਛੇ ਲਾਉਂਦੇ ਰਹੇ ਨੇ ਕਿ ਸ਼ਾਇਦ ਇੱਥੋਂ ਉਹਨਾਂ ਦੀ ਵੀ ਗੱਲ ਜਿਹੜੀ ਉਹ ਬਣ ਸਕਦੀ ਆ। ਹੁਣ GS ਕੰਗ ਹੋਰਾਂ ਨੂੰ ਧੱਕੇ ਦੇ ਨਾਲ ਜਿਹੜੀ ਆ ਉਹ ਟਿਕਟ ਦਵਾਈ ਆ HS ਫੂਲਕਾ ਹੋਰਾਂ ਨੇ। ਸੋ ਵੇਖਣ ਵਾਲੀ ਇਹ ਗੱਲ ਰਹੂਗੀ ਜੀ ਕਿ ਜਿਹੜੀਆਂ ਇਹ ਬਾਗੀ ਸੁਰਾਂ ਨਿਕਲ ਰਹੀਆਂ ਨੇ, ਕਿਉਂਕਿ ਹਲਕਾ ਸਨੌਰ ਤੋਂ ਵੀ ਜਿਹੜੇ ਆ ਜੀ ਉਹ ਵਾਲੰਟੀਅਰ ਜਿਹੜੇ ਨੇ ਉਹਨਾਂ ਨੇ ਪਿਛਲੇ ਦਿਨ ਇੱਕ ਮੀਟਿੰਗ ਕੀਤੀ ਸੀ ਕਿ ਜੇ ਸਾਡੇ ਵਿੱਚੋਂ ਟਿਕਟ ਕਿਸੇ ਨੂੰ ਨਾ ਦਿੱਤੀ ਗਈ ਜਾਂ ਵਾਲੰਟੀਅਰਸ ਦੇ ਵਿੱਚੋਂ ਨਾ ਦਿੱਤੀ ਗਈ ਤਾਂ ਉਹ ਬਗਾਵਤ ਜਿਹੜੀ ਆ ਜੀ ਉਹ ਕਰਨਗੇ। ਇਹ 12 ਜਾਣਿਆਂ ਦੀ ਜਿਹੜੀ ਆਈ ਹੈ ਜੀ ਨਵੀਂ ਸੂਚੀ, ਇਹਦੇ ਵਿੱਚ ਬਹੁਤੀ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਬਗਾਵਤ ਹੋ ਗਈ ਆ ਜਾਂ ਬਗਾਵਤ ਦੇ ਜਿਹੜੇ ਆ ਜੀ ਉਹ ਖਦਸ਼ੇ ਪਾਏ ਜਾ ਰਹੇ ਨੇ। ਉਂਝ ਵੈਸੇ ਮਲੇਰਕੋਟਲਾ ਵਾਲੀ ਜਿਹੜੀ ਆ ਜੀ ਉਹ ਬਗਾਵਤ ਉਹ ਵੀ ਡੇ ਬਾਈ ਡੇ ਵੱਡੀ ਹੁੰਦੀ ਤੁਰੀ ਜਾ ਰਹੀ ਹੈ, ਜਿੱਥੇ ਕਿ ਇਹ ਕਿਹਾ ਜਾ ਰਿਹਾ ਕਿ ਗੁਰਪ੍ਰੀਤ ਘੁੱਗੀ ਹੋਰਾਂ ਨੇ ਧੱਕੇ ਦੇ ਨਾਲ ਅਰਸ਼ਦ ਡਾਲੀ ਨੂੰ ਜਿਹੜੀ ਆ ਜੀ ਉਹ ਟਿਕਟ ਦਵਾਈ ਆ। ਇਹ ਜਿਹੜਾ ਕੋਟਾ ਸਿਸਟਮ ਹੋ ਗਿਆ ਨਾ ਜੀ ਕਿ ਇੰਨੀਆਂ ਇਹਦੇ ਕੋਟੇ ਦੇ ਵਿੱਚੋਂ ਇੰਨੀਆਂ ਇਹਦੇ ਕੋਟੇ ਦੇ ਵਿੱਚੋਂ ਉਹਨੇ ਮੇਰਾ ਖਿਆਲ ਗਾਰੰਟਿਡ ਲੈ ਲਿਆ ਜੀ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਉਹਨੇ ਕਿ ਜਿਹਨੂੰ ਮਰਜ਼ੀ ਅਸੀਂ ਖੜਾ ਕਰ ਦਾਂਗੇ ਉਹਨੇ ਜਿਹੜੀ ਹੈ ਜੀ ਉਹ ਟਿਕਟ ਤਾਂ ਕੱਢ ਹੀ ਜਾਣੀ ਹੈ। ਸੋ ਜਿਹੜੀ ਲੀਡਰਸ਼ਿਪ ਹੈ ਜੀ ਉਹ ਆਪਣੀਆਂ ਬੇੜੀਆਂ ਦੇ ਵਿੱਚ ਆਪ ਹੀ ਜਿਹੜੇ ਆ ਉਹਨੇ ਵੱਟੇ ਕਿਸਮ ਨਾਲ ਪਾਉਣੇ ਸ਼ੁਰੂ ਕਰਤੇ ਆ ਜੀ। ਹਾਂਜੀ, ਕੁਛ ਨਾ ਕੁਛ ਤਾਂ ਜੀ ਜ਼ਰੂਰ ਹੋਊਗਾ। ਜਿਸ ਤਰ੍ਹਾਂ ਤੁਸੀਂ ਕੁਛ ਲੋਕਾਂ ਦੇ ਨਾਂ ਲਏ ਆ, ਇੱਕ ਦਾ ਇੱਥੋਂ ਵੀ ਗਿਆ ਹੋਇਆ ਆ। ਤਾਂ ਅੱਗੇ ਆਪਾਂ ਗੱਲ ਕਰਦੇ ਜੀ ਨਰਸਾਂ ਦੀ। ਭਾਖੜਾ 'ਚ ਛਾਲ ਮਾਰਨ ਵਾਲੀ ਨਰਸ ਆ ਉਸ ਨੂੰ ਜੇਲ੍ਹ ਵਿੱਚ ਭੇਜਿਆ। ਤੋ ਇਹ ਨਰਸਾਂ ਜਿਹੜੀਆਂ ਦੀ ਇਹਨਾਂ ਦਾ ਕਸੂਰ ਸਿਰਫ ਇਹ ਆ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਕਿ ਉਹਨਾਂ ਜਿਹੜੀਆਂ ਕੱਚੀਆਂ ਨੇ ਇਹ ਕਿ ਉਹਨਾਂ ਨੂੰ ਪੱਕਿਆਂ ਜਿਹੜਾ ਦੀ ਉਹ ਕੀਤਾ ਜਾਵੇ। ਆਹੀ ਇਹਨਾਂ ਦਾ ਕਸੂਰ ਆ ਜੀ। ਭਾਖੜਾ ਦੇ ਉੱਤੇ ਇਹ ਬੈਠੀਆਂ ਸਨ। ਭਾਖੜਾ ਦੇ ਉੱਤੇ ਜਿਹੜਾ ਬ੍ਰਿਜ ਹੈ ਜੀ ਉਹਦੇ ਤੋਂ ਇੱਕ ਜਿਹੜੀ ਨਰਸ ਹੈ ਕਰਮਜੀਤ ਕੌਰ ਔਲਖ ਉਹਨੇ ਛਾਲ ਮਾਰਤੀ ਸੀ, ਕਿਉਂਕਿ ਪਹਿਲਾਂ ਹੀ ਜਿਹੜੇ ਪ੍ਰਸ਼ਾਸਨ ਆ ਜੀ ਉਹਨੇ ਉੱਥੇ ਗੋਤਾਖੋਰ ਜਿਹੜੇ ਲਿਆਂਦੇ ਹੋਏ ਸੀਗੇ, ਪੁਲਿਸ ਪਹਿਰਾ ਜਿਹੜਾ ਉਹ ਲੱਗਿਆ ਹੋਇਆ ਸੀਗਾ। ਸੋ ਤੁਰੰਤ ਗੋਤਾਖੋਰਾਂ ਨੇ ਇਹਨੂੰ ਜਿਹੜਾ ਜੀ ਉਹ ਬਚਾ ਲਿਆ ਸੀਗਾ। ਜਿਹੜੀਆਂ ਇਹਦੀਆਂ ਸਾਥੀ ਨਰਸਾਂ ਸਨ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਜਿਹੜੇ ਪੁਲਿਸ ਨੇ ਜੀ, ਔਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀਗਾ 107-51 ਦੇ ਤਹਿਤ। ਔਰ ਜਿਹੜੀਆਂ 80 ਨਰਸਾਂ ਜਿਹੜੀਆਂ ਨੇ ਜੀ ਉਹ ਜੇਲ੍ਹ ਭੇਜੀਆਂ ਜਾ ਚੁੱਕੀਆਂ ਨੇ। ਹੁਣ ਜਿਹੜੀ ਇਹ ਕਰਮਜੀਤ ਕੌਰ ਔਲਖ ਹੈ ਜਿਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਭਾਖੜਾ ਦੇ ਵਿੱਚ ਛਾਲ ਮਾਰਨ ਤੋਂ ਬਾਅਦ, ਉੱਥੋਂ ਜਿਹੜਾ ਜੀ ਉਹ ਠੀਕ ਹੋਣ ਤੋਂ ਬਾਅਦ ਇਹਨੂੰ ਵੀ ਜਿਹੜਾ ਜੀ ਉਹ ਪੁਲਿਸ ਨੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ। ਧਾਰਾ 306 ਤੇ 511 ਦੇ ਉੱਤੇ ਆਧਾਰਿਤ ਕੇਸ ਦੇ ਵਿੱਚ ਔਲਖ ਸਣੇ 4 ਨਰਸਾਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ ਗਿਆ। ਇਹ ਬਾਕੀਆਂ ਨਾਲੋਂ ਜਿਹੜਾ ਜੀ ਉਹ ਵੱਖਰਾ ਜਿਹੜੀ 107-51 ਉਹ ਜਿਹੜੀ ਹੈ ਜੀ ਉਹ ਮਾੜੀ ਧਾਰਾ ਜਾਂ ਛੋਟੀ ਧਾਰਾ ਜਿਹੜੀ ਕਹੀ ਜਾ ਸਕਦੀ ਹੈ, ਜਿਹਦੇ ਵਿੱਚ ਜ਼ਮਾਨਤ ਸੌਖੀ ਮਿਲ ਜਾਂਦੀ ਆ। ਇਹ ਸਖਤ ਧਾਰਾਵਾਂ ਵਾਲੀਆਂ ਜਿਹੜੀਆਂ ਦੀ ਉਹ ਕੇਸ ਜਿਹੜਾ ਇਹਨਾਂ 4 ਨਰਸਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਜੀ। ਔਰ ਜਿਹੜੀਆਂ ਨਰਸਾਂ ਨੇ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਹੈ ਜੀ ਜੇਲ੍ਹ ਦੇ ਵਿੱਚ ਕਰ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਗਲਤ ਕੇਸ ਜਿਹੜਾ ਜੀ ਉਹ ਕੀਤਾ ਗਿਆ। ਸੋ ਇਹ ਮਾਮਲਾ ਜਿਹੜਾ ਜੀ ਉਹ ਡੇ ਬਾਈ ਡੇ ਭਖਦਾ ਤੁਰਿਆ ਜਾ ਰਿਹਾ। ਜਿਵੇਂ ਜਿਹੜੇ ਤਰੀਕੇ ਦੇ ਨਾਲ ਬਾਕੀ ਬੇਰੁਜ਼ਗਾਰਾਂ ਦੇ ਡਾਂਗਾਂ ਵਗੈਰਾ ਪੈਂਦੀਆਂ ਨੇ,
ਪਰ ਇਹ ਜਿਹੜਾ ਕਿਉਂਕਿ ਇਹਦੇ ਨਾਲ ਸਿੱਧਾ ਜਿਹੜਾ ਕੰਮ ਪ੍ਰਭਾਵਿਤ ਹੋ ਰਿਹਾ ਹਸਪੀਟਲ ਦਾ, ਰਜਿੰਦਰਾ ਹਸਪੀਟਲ ਦਾ, ਜਿੱਥੇ ਕਿ ਇਹ ਨਰਸਾਂ ਜਿਹੜੀਆਂ ਜੀ ਉਹ ਨੌਕਰੀ ਕਰਦੀਆਂ ਨੇ। ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਜੀ ਉਹ ਇਹ ਸਮਝਦਾ ਹੈ ਕਿ ਇਉਂ ਅਸੀਂ ਜਿਹੜੀਆਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਕੇ ਉਹ ਸੁਰਖਰੂ ਹੋ ਕੇ ਬਹਿ ਸਕਦੇ ਨੇ ਤੇ ਮੁੜ ਕੇ ਉਸ ਤੋਂ ਬਾਅਦ ਐਜੀਟੇਸ਼ਨ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਇਹਨਾਂ ਨਰਸਾਂ ਨੂੰ ਜੇਲ੍ਹ ਭੇਜਣ ਤੋਂ ਬਾਅਦ। ਕੀ ਪੰਜਾਬ ਪੱਧਰ ਦੇ ਉੱਤੇ ਨਰਸਾਂ ਦੀ ਜਿਹੜੀ ਐਜੀਟੇਸ਼ਨ ਆ ਜੀ ਉਹ ਸ਼ੁਰੂ ਹੁੰਦੀ ਹੈ। ਇਹਦੇ ਉੱਤੇ ਨੇੜਿਓਂ ਨਿਗਾਹ ਜਿਹੜੀ ਹੈ ਜੀ ਉਹ ਸਾਰੇ ਡਿਸਟ੍ਰਿਕਟ ਦੇ ਪ੍ਰਸ਼ਾਸਨ ਦੀ ਹੈ। ਬਿਲਕੁਲ ਜੀ, ਹਰ ਇੱਕ ਕੰਮ ਲਈ ਐਜੀਟੇਸ਼ਨ ਬੜੀ ਜ਼ਰੂਰੀ ਹੁੰਦੀ ਹੈ ਇੱਥੇ। ਅੱਗੇ ਆਪਾਂ ਅਕਾਲੀ ਦਲ ਦੀ ਮੋਗੇ ਰੈਲੀ ਵਾਲੀ ਦੀ ਗੱਲ ਕਰੀਏ ਕਿ ਉਸੇ ਦਿਨ ਸਰਬੱਤ ਖਾਲਸਾ ਸੱਦਣ ਤੇ ਵਿਚਾਰਾਂ ਜਿਹੜਾ ਇਹ 8 ਤਰੀਕ ਦੱਸੀ ਗਈ ਹੈ ਜੀ, ਪਾਣੀ ਬਚਾਓ ਪੰਜਾਬ ਬਚਾਓ ਇਹਨੂੰ ਰੈਲੀ ਦਾ ਨਾਮ ਵੈਸੇ ਹੈ। ਇਹ ਰੈਲੀ ਜਿਹੜੀ ਹੈ ਜੀ ਉਹ ਰਾਜਨੀਤਿਕ ਹੈ। ਚੋਣਾਂ ਤੋਂ ਪਹਿਲਾਂ ਜਿਹੜੀ ਹੈ ਜੀ ਮੋਗੇ ਦੀ ਰੈਲੀ ਜਿਹੜੀ ਆ ਉਹ ਇਹ ਕੀਤੀ ਜਾ ਰਹੀ ਹੈ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਸੇ ਦਿਨ ਸਰਬੱਤ ਖਾਲਸਾ ਸੱਦਣ ਦਾ ਜਿਹੜਾ ਜੀ ਐਲਾਨ ਹੋ ਸਕਦਾ ਹੈ। ਇਸ ਤਰ੍ਹਾਂ ਦਾ ਜਿਹੜੀਆਂ ਜੀ ਕੁਝ ਕਨਸੋਆਂ ਮਿਲ ਰਹੀਆਂ ਨੇ। ਮੁੱਢਲੇ ਪੜਾਅ ਦੇ ਵਿੱਚ ਇਹ ਗੱਲਬਾਤ ਜਿਹੜੀ ਹੈ ਜੀ ਉਹ ਸ਼ੁਰੂ ਹੋਈ ਹੈ ਕਿ ਇਹਦੇ ਸੰਬੰਧੀ ਅੰਤਮ ਫੈਸਲਾ ਜਿਹੜਾ ਜੀ ਉਹ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਲਿਆ ਜਾ ਸਕਦਾ ਹੈ। ਦਿਨ ਵੈਸੇ ਥੋੜੇ ਨੇ ਉਹਦੇ ਵਿੱਚ, ਪਰ ਜਿਹੜੀਆਂ ਇਹ ਧਿਰਾਂ ਨੇ ਸਰਬੱਤ ਖਾਲਸਾ ਵਾਲੀਆਂ ਉਹ ਇਹ ਸੋਚਦੀਆਂ ਨੇ ਕਿ ਜੇਕਰ ਉਸੇ ਦਿਨ ਰੱਖਿਆ ਜਾਂਦਾ ਇਹ ਜਿਹੜਾ ਸਰਬੱਤ ਖਾਲਸਾ ਤਾਂ ਉਹਨੂੰ ਲੋਕਾਂ ਦਾ ਸਹਿਯੋਗ ਜਿਹੜਾ ਜੀ ਉਹ ਮਿਲ ਸਕਦਾ ਹੈ। ਕਿਉਂਕਿ ਹਾਕਮ ਧਿਰ ਜਿਹੜੀ ਹੈ ਜੀ ਉਹ ਇਸ ਰੈਲੀ ਦੇ ਵਿੱਚ ਲੱਗੀ ਹੋਊਗੀ ਇਹਨੂੰ ਕਾਮਯਾਬ ਬਣਾਉਣ ਦੇ ਵਾਸਤੇ, ਤੇ ਮੁੜ ਕੇ ਜਿਹੜਾ ਜੀ ਸਰਬੱਤ ਖਾਲਸਾ ਨੂੰ ਮੁੜ ਕੇ ਰੋਕਣਾ ਜਿਹੜਾ ਜੀ ਉਹ ਮੁਸ਼ਕਲ ਹੋਊਗਾ। ਜਿਹੜਾ ਕਿ ਪਿਛਲੇ ਦਿਨੀ ਤਲਵੰਡੀ ਸਾਬੋ ਦੇ ਵਿੱਚ ਹੋਣ ਵਾਲਾ ਜਿਹੜਾ ਸਰਬੱਤ ਖਾਲਸਾ ਸੀ ਉਹਨੂੰ ਰੋਕ ਲਿਆ ਗਿਆ ਸੀਗਾ। ਜਿਹੜੇ ਇਹ ਮੁਤਵਾਜੀ ਜਥੇਦਾਰ ਨੇ ਜੀ ਉਹਨਾਂ ਦੇ ਵੱਲੋਂ ਜਿਹੜੀਆਂ ਮੀਟਿੰਗਸ ਨੇ ਇਹਦੇ ਸਬੰਧ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਜਿਹੜਾ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇਹ ਜਿਹੜੇ ਜਥੇਦਾਰ ਨੇ ਉਹ ਇਹ ਸੋਚਦੇ ਨੇ ਕਿ ਸਰਬੱਤ ਖਾਲਸਾ ਸੱਦ ਕੇ ਅਕਾਲੀ ਦਲ ਦੀ ਮੋਗੇ ਰੈਲੀ ਦੇ ਉੱਤੇ ਜਿਹੜਾ ਜੀ ਉਹ ਭਾਰੂ ਹੋਇਆ ਜਾ ਸਕਦਾ ਔਰ ਬਰਾਬਰ ਦਾ ਇਕੱਠ ਜਿਹੜਾ ਜੀ ਉਹ ਕਰਕੇ ਹਾਕਮ ਧਿਰ ਨੂੰ ਜਿਹੜਾ ਝਟਕਾ ਆ ਉਹ ਦਿੱਤਾ ਜਾ ਸਕਦਾ। ਬੇਸ਼ੱਕ ਅਜੇ ਇਹ ਨਹੀਂ ਸਾਹਮਣੇ ਆਇਆ ਜੀ ਕਿ ਇਹ ਪੱਕਾ ਹੋਊਗਾ ਜਾਂ ਨਹੀਂ, ਪਰ ਇਹਦੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਚੱਲ ਰਹੀ ਹੈ। ਕੁਝ ਜਿਹੜੇ ਇਸ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲ ਹੁੰਦਾ ਆ ਇੱਥੇ ਸਰਬੱਤ ਖਾਲਸਾ ਜਿਹੜਾ ਜੀ ਉਹ ਸੱਦ ਲਿਆ ਜਾਵੇ। ਅਜੇ ਇਹਦੇ ਉੱਤੇ ਵੀ ਜਿਹੜੀ ਹੈ ਜੀ ਉਹ ਸਹੀ ਨਹੀਂ ਪਈ, ਕਿਉਂਕਿ ਜਿਹੜਾ ਫਤਿਹਗੜ੍ਹ ਸਾਹਿਬ ਨੂੰ ਇਸ ਕਰਕੇ ਚੁਣਿਆ ਜਾ ਰਿਹਾ ਹੈ ਕਿ ਇੱਥੇ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਆਲਰੇਡੀ ਜਿਹੜੀ ਹੈ ਜੀ ਉਹ ਪਹੁੰਚਦੀ ਆ। ਸੋ ਉਹਨੂੰ ਜਿਹੜਾ ਜੀ ਇੱਧਰ ਲਿਆਂਦਾ ਜਾ ਸਕਦਾ ਸਰਬੱਤ ਖਾਲਸਾ ਦੇ ਵਿੱਚ। ਉੱਧਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਨਾਲ ਜਿਹੜੀ ਜੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਹੋਰਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਹੋਈ ਦੱਸੀ ਦੀ ਆ। ਇਹ ਮੁਲਾਕਾਤ ਬਲਜੀਤ ਸਿੰਘ ਦਾਦੂਵਾਲ ਹੋਰਾਂ ਦਾ ਜਿਹੜਾ ਘਰ ਹੈ ਜੀ ਉੱਥੇ ਹੋਈ ਦੱਸੀ ਦੀ ਆ। ਬੰਦ ਕਮਰਾ ਮੀਟਿੰਗ ਜਿਹੜੀ ਹੋਈ ਆ ਇਹਦੇ ਉੱਤੇ ਦਾਦੂਵਾਲ ਸਾਹਿਬ ਨੇ ਕਿਹਾ ਕਿ ਬੰਦ ਕਮਰੇ ਦੇ ਅੰਦਰ ਜਿਹੜੇ ਗੰਭੀਰ ਵਿਚਾਰਾਂ ਨੇ ਉਹ ਜਿਹੜੀਆਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਤੇ ਪੋਲਿਊਸ਼ਨ ਕੰਟਰੋਲ ਦੇ ਵਾਸਤੇ ਕੀਤੀਆਂ ਗਈਆਂ ਨੇ। ਇਹ ਦੋ ਤਾਂ ਮੁੱਦੇ ਇਦਾਂ ਦੇ ਆ ਜੀ ਜਿਹੜੇ ਤਾਂ ਸਾਹਮਣੇ ਰੱਖ ਕੇ ਜਿਨ੍ਹਾਂ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਆ। ਬੰਦ ਕਮਰਾ ਮੀਟਿੰਗ ਦੇ ਵਿੱਚ ਨਸ਼ੇ ਤੇ ਪੋਲਿਊਸ਼ਨ ਦੇ ਉੱਤੇ ਵਿਚਾਰ ਹੋਣੀ ਲੋਕਾਂ ਦੇ ਸੰਗ ਤੋਂ ਥੱਲੇ ਲੱਥ ਨਹੀਂ ਰਹੀ ਜੀ। ਬਿਲਕੁਲ ਜੀ, ਇਹ ਬੰਦ ਕਮਰਾ ਨਹੀਂ, ਇਹ ਤਾਂ ਸਟੇਜਾਂ ਤੇ TV ਤੇ ਰੇਡੀਓ ਤੇ ਇਦਾਂ ਦੀਆਂ ਗੱਲਾਂ ਹੁੰਦੀਆਂ, ਇਹ ਬੰਦ ਕਮਰਿਆਂ 'ਚ ਨਹੀਂ ਹੁੰਦੀਆਂ। ਨਾਲੇ ਸਰਬੱਤ ਖਾਲਸਾ ਦੇ ਲਾਗੇ ਜਦੋਂ ਵੀ ਕੁਝ ਹੁੰਦਾ ਆ ਤੇ ਡੇਰਾ ਬਿਆਸ ਵਾਲਿਆਂ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਬਹੁਤ ਜ਼ਰੂਰੀ ਹੁੰਦੀਆਂ। ਇਹ ਦੇਖਣ ਵਾਲੀ ਗੱਲ ਹੋਊਗੀ ਕਿ ਵੋਟਾਂ ਦੇ ਲਾਗੇ ਜਾ ਕੇ ਤਾਂ ਨਹੀਂ ਸਰਬੱਤ ਖਾਲਸਾ ਹੁੰਦਾ ਕੋਈ ਖਾਸ ਕਾਰਨ ਕਰਕੇ। ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ, ਉਹਨਾਂ ਵੱਲੋਂ ਬਗਾਵਤ ਰੋਕਣ ਦੇ ਯਤਨ। ਬਾਗੀ ਸੁਰਾਂ ਜਿਹੜਾ ਜੀ ਉਹ ਕਿਉਂਕਿ ਆਮ ਆਦਮੀ ਪਾਰਟੀ ਨੇ ਲਿਸਟਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਬਾਗੀ ਸੁਰਾਂ ਤਾਂ ਹੋ ਹੀ ਰਹੀਆਂ ਨੇ ਉੱਚੀਆਂ ਜਿਹੜੀ ਗੱਲ ਕੀਤੀ ਹੈ। ਸੋ ਇਹ ਲਿਸਟ ਕਿਉਂਕਿ ਅਕਾਲੀ ਦਲ ਦੀ ਆਈ ਹੈ ਤੇ ਬਾਗੀ ਸੁਰਾਂ ਅਕਾਲੀ ਦਲ ਦੇ ਵਿੱਚ ਵੀ ਜਿਹੜੀਆਂ ਜੀ ਉਹ ਕਾਫੀ ਉੱਠ ਰਹੀਆਂ ਨੇ। ਯਤਨ ਜਿਹੜੇ ਆ ਜੀ ਕੀਤੇ ਜਾ ਰਹੇ ਆ ਕਿ ਇਹਨਾਂ ਬਾਗੀ ਸੁਰਾਂ ਨੂੰ ਦਬਾਇਆ ਜਾ ਸਕੇ। ਪਟਿਆਲਾ ਜ਼ਿਲ੍ਹੇ ਦੇ 4 ਹਲਕਿਆਂ ਦੇ ਵਿੱਚ 4 ਦੇ ਵਿੱਚ ਜਿਹੜੀਆਂ ਜੀ ਉਹ ਬਾਗੀ ਸੁਰਾਂ ਜਿਹੜੀਆਂ ਦੀ ਉਹ ਉੱਠੀਆਂ ਨੇ। ਜਿਹੜੇ ਇੱਥੇ ਸਾਬਕਾ ਚੇਅਰਮੈਨ ਨੇ SSS ਬੋਰਡ ਦੇ ਤੇਜਿੰਦਰਪਾਲ ਸਿੰਘ ਸੰਧੂ, ਉਹਨੇ ਇਹ ਕਿਹਾ ਜੀ ਕਿ ਉਹ ਬਾਗੀ ਹੋ ਕੇ ਘਨੌਰ ਤੋਂ ਚੋਣ ਜਿਹੜਾ ਜੀ ਉਹ ਲੜਨਗੇ, ਆਜ਼ਾਦ ਲੜਨਗੇ ਜਾਂ ਕਿਸੇ ਪਾਰਟੀ ਵੱਲੋਂ ਟਿਕਟ ਲੈਣਗੇ। ਅਜੇ ਉਹਨਾਂ ਨੇ ਇਹ ਪੱਤੇ ਜਿਹੜੇ ਆ ਜੀ ਉਹ ਖੁੱਲ੍ਹੇ ਰੱਖੇ ਨੇ। ਦੂਜੇ ਪਾਸੇ ਜਿਹੜਾ ਜੀ ਸਨੌਰ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਥੋਂ ਵੀ ਜਿਹੜੀਆਂ ਜੀ ਉਹ ਬਾਗੀ ਸੁਰਾਂ ਉੱਠ ਰਹੀਆਂ ਨੇ, ਜਿੱਥੇ ਕਿ ਜਿਹੜੇ ਚੰਦੂ ਮਾਜਰਾ ਦੇ ਮੁੰਡੇ ਨੂੰ ਟਿਕਟ ਜਿਹੜੀ ਆ ਜੀ ਉਹ ਦਿੱਤੀ ਗਈ ਆ। ਇੱਥੋਂ ਵੀ ਜਿਹੜੀ ਆ ਜੀ ਉਹ ਧੜੇਬੰਦੀ ਸਾਹਮਣੇ ਜਿਹੜੀ ਆ ਉਹ ਆ ਰਹੀ ਆ। ਔਰ ਦੂਜੇ ਪਾਸੇ
ਜਿਹੜੀ ਟਿਕਟ ਦਿੱਤੀ ਗਈ ਆ ਹਲਕਾ ਸ਼ਤਰਾਣਾ ਦੀ, ਉੱਥੋਂ ਜਿਹੜਾ ਜੀ ਜਿਹੜੇ ਪਿਛਲੀ ਵਾਰੀ ਜਿਨ੍ਹਾਂ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੰਗਤ ਸਿੰਘ ਘੱਗਾ, ਉਹਨਾਂ ਨੇ ਬਗਾਵਤ ਜਿਹੜੀ ਆ ਜੀ ਉਹ ਕੀਤੀ ਆ। ਇਹ ਕਿਹਾ ਕਿ ਪਿਛਲੀ ਵਾਰੀ ਉਹਨਾਂ ਨੂੰ ਲਾਰਾ ਲਾ ਦਿੱਤਾ ਗਿਆ ਸੀਗਾ ਬਾਹਰੋਂ ਬੀਬੀ ਲੂੰਬਾ ਨੂੰ ਲਿਆ ਕੇ ਕਿ ਅਗਲੀ ਤੁਹਾਨੂੰ ਚੋਣ ਲੜਾਈ ਜਾਊਗੀ। ਉਹ ਕਹਿੰਦੇ ਅਗਲੀ ਚੋਣ ਵੀ ਆ ਗਈ, ਮੈਨੂੰ ਫੇਰ ਜਿਹੜਾ ਜੀ ਉਹ ਪਾਸੇ ਕਰ ਦਿੱਤਾ ਗਿਆ। ਜਿਹੜੇ ਸਰਵਣ ਸਿੰਘ ਫਲੌਰ ਦਾ ਅਸਤੀਫਾ ਇਹ ਵੀ ਇਸੇ ਕਰਕੇ ਆਇਆ ਜੀ ਕਿ ਸਰਵਣ ਸਿੰਘ ਫਲੌਰ ਨੂੰ ਟਿਕਟ ਤੋਂ ਨਾ ਕੀਤੀ ਗਈ ਆ। ਉਹਦੇ ਮੁੰਡੇ ਦਾ ਜਿਹੜਾ ਜੀ ਉਹ ਨਾਮ, ਕਿਉਂਕਿ ਜਿਹੜਾ ਬਹੁਤ ਕਰੋੜੀ ਘੁਟਾਲਾ ਜਾਂ ਜਿਹੜੇ ਪੈਸੇ ਦਾ ਲੈਣ ਦੇਣ ਡਰੱਗ ਮਾਮਲੇ 6000 ਕਰੋੜ ਰੁਪਏ ਦੇ, ਉਹਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਆਇਆ ਸੀਗਾ। ਨਾਮ ਤਾਂ ਉਹਦੇ ਵਿੱਚ ਕਈਆਂ ਦਾ ਆਇਆ ਸੀਗਾ ਜਿਨ੍ਹਾਂ ਨੂੰ ਟਿਕਟਾਂ ਮਿਲ ਗਈਆਂ। ਸਰਵਣ ਸਿੰਘ ਫਲੌਰ ਜਿਹੜੇ ਸੀਗੇ ਜੀ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੀਗਾ। ਹੁਣ ਉਹਨਾਂ ਨੇ ਅਸਤੀਫਾ ਅਕਾਲੀ ਦਲ ਤੋਂ ਜਿਹੜਾ ਜੀ ਉਹ ਦੇ ਦਿੱਤਾ। ਜਿਹੜੀਆਂ ਸੰਭਾਵੀ ਬਗਾਵਤ ਹੈ ਉਹਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਜਰਨੈਲ ਸਿੰਘ ਵਾਹਦ ਦੀ ਜਗ੍ਹਾ ਦੇ ਉੱਤੇ ਜਗਜੀਵਨ ਸਿੰਘ ਖੀਰਨੀਆ ਨੂੰ ਮਾਰਕਫੈਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਵਾਹਦ ਨੂੰ ਨਵਾਂ ਸ਼ਹਿਰ ਤੋਂ ਉਮੀਦਵਾਰ ਜਿਹੜਾ ਜੀ ਉਹ ਬਣਾਇਆ ਗਿਆ। ਸਮਰਾਲਾ ਤੋਂ ਉਮੀਦਵਾਰ ਸੰਤਾ ਸਿੰਘ ਅਮੈਦਪੁਰੀ ਨੇ ਐਸਐਸ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਜੀ। ਪਾਰਟੀ ਵੱਲੋਂ ਇਸ ਅਹੁਦੇ ਦੇ ਉੱਤੇ ਵੀ ਕਿਸੇ ਇਦਾਂ ਦੇ ਵਿਅਕਤੀ ਨੂੰ ਬਿਠਾਉਣ ਦੀ ਸਕੀਮ ਜਿਹੜੀ ਬਣਾਈ ਗਈ ਆ ਜਿਹੜਾ ਕਿ ਆਉਣ ਵਾਲੀਆਂ ਚੋਣਾਂ ਦੇ ਦੌਰਾਨ ਬਾਗੀ ਸੁਰ ਜਿਹੜੀ ਆ ਜੀ ਉਹ ਅਲਾਪਦਾ ਹੋਵੇ। ਜਿਹੜੀਆਂ ਇਹ ਬਾਗੀ ਸੁਰਾਂ ਨੇ ਡੇ ਬਾਈ ਡੇ ਜਿਹੜੀਆਂ ਜੀ ਉਹ ਵੱਡੀਆਂ ਹੋ ਰਹੀਆਂ ਨੇ। ਨਿਹਾਲ ਸਿੰਘ ਵਾਲਾ ਤੋਂ ਜਿਹੜਾ ਜੀ ਅਕਾਲੀ ਦਲ ਦੇ ਵਿੱਚ ਬਗਾਵਤ ਜਿਹੜੀ ਆ ਜੀ ਉਹ ਹੋ ਰਹੀ ਆ। ਬਾਘਾ ਪੁਰਾਣਾ ਤੋਂ ਵੀ ਜਿਹੜੀਆਂ ਜੀ ਉਹ ਬਾਗੀ ਸੁਰਾਂ ਉੱਠ ਰਹੀਆਂ ਨੇ। ਜਿੱਥੇ ਜਿੱਥੇ ਟਿਕਟਾਂ ਆਈਆਂ ਨੇ ਸਾਰੀ ਜਗ੍ਹਾ ਤੇ ਬਾਗੀ ਸੁਰਾਂ ਜਿਹੜੀਆਂ ਜੀ ਉਹ ਉੱਠ ਰਹੀਆਂ ਨੇ। ਐਕਚੁਅਲੀ ਇਹ ਆ ਜੀ ਕਿ ਕਾਂਗਰਸ ਨੇ ਅਜੇ ਸੂਚੀ ਜਿਹੜੀ ਉਹ ਜਾਰੀ ਕਰਨੀ ਹੈ। ਮੇਰਾ ਖਿਆਲ ਇਹਨਾਂ ਚੀਜ਼ਾਂ ਤੋਂ ਡਰਦਿਆਂ ਹੀ ਉਹ ਇਹ ਸੋਚਦੇ ਨੇ ਕਿ ਲਾਸਟ ਮਿੰਟ ਦੇ ਉੱਤੇ ਜਿੰਨੇ ਘੱਟ ਦਿਨ ਜਿਹੜੇ ਆ ਜੀ ਉਹ ਰਹਿੰਦੇ ਹੋਣ ਉਦੋਂ ਜਿਹੜੀ ਆ ਜੀ ਇਹ ਸੂਚੀ ਜਾਰੀ ਕੀਤੀ ਜਾਵੇ ਤਾਂ ਕਿ ਬਾਗੀ ਜਿਹੜੇ ਨੇ ਉਹਨਾਂ ਨੂੰ ਘੱਟ ਮੌਕਾ ਮਿਲੇ ਜੀ। ਜੀ ਜੀ, ਤੇ ਅੱਗੇ ਆਪਾਂ ਅਖੀਰਲਾ ਸਵਾਲ ਹੈ ਜੀ, ਇੱਕ ਹਫ਼ਤਾ ਬੀਤਣ ਤੇ ਵੀ ਜਲੂਰ ਕਾਂਡ ਦੀ ਆਪਾਂ ਗੱਲ ਕਰਦੇ ਹਾਂ। ਗੁਰਦੇਵ ਕੌਰ ਦਾ ਸੰਸਕਾਰ ਨਹੀਂ ਹੋ ਸਕਿਆ। ਬਿਲਕੁਲ ਜੀ, ਗੱਲਬਾਤ ਕਿਸੇ ਤਣ ਪੱਤਨ ਜਿਹੜੀ ਆ ਜੀ ਉਹ ਲੱਗੀ ਨਹੀਂ ਆ। ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਦੇ ਹੇਠ ਜਿਹੜਾ ਜੀ ਅਣਮਿੱਥੇ ਸਮੇਂ ਦੇ ਵਾਸਤੇ ਮੋਰਚੇ ਤੇ ਡਟੇ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਗੁਰਦੇਵ ਕੌਰ ਦੇ ਕਾਤਲਾਂ ਨੂੰ ਜਦੋਂ ਤੱਕ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਰਾਓ ਜਿਹੜਾ ਜੀ ਉਹ ਜਾਰੀ ਰਹੂਗਾ। ਡੀਸੀ ਕੰਪਲੈਕਸ ਰੋਡ ਦੇ ਉੱਤੇ ਲਗਾਤਾਰ 6ਵੇਂ ਦਿਨ ਜਿਹੜੀ ਜੀ ਉਹ ਆਵਾਜਾਈ ਠੱਪ ਰਹੀ ਹੈ ਜੀ। ਜਿਹੜਾ ਇੱਥੇ ਬੱਸ ਸਟੈਂਡ ਦਾ ਉਦਘਾਟਨ ਕਰਨਾ ਡਿਪਟੀ ਮੁੱਖ ਮੰਤਰੀ ਹੋਰਾਂ ਨੇ ਅੱਜ। ਸੋ ਇਦੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਹੈ ਉਹ ਇਹਨਾਂ ਖੇਤ ਮਜ਼ਦੂਰਾਂ ਨੂੰ ਉਠਾਉਣ ਦੇ ਵਾਸਤੇ ਯਤਨ ਜਿਹੜਾ ਜੀ ਉਹ ਕਰ ਰਿਹਾ, ਪਰ ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ। ਜਾਂ ਤਾਂ ਜਿਹੜੀ ਹੈ ਜੀ ਤੁਸੀਂ ਇਹ ਕਹੋ ਕਿ ਜਿਹੜਾ ਤਰੀਕਾ ਪੁਲਿਸ ਅਪਣਾਉਂਦੀ ਹੈ ਫਿਰ ਡਾਂਗ ਜਿਹੜੀ ਆ ਉਹ ਵਰੂਗੀ, ਜਾਂ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਉਹ ਅਰੈਸਟ ਕੀਤਾ ਜਾਊਗਾ ਕਿਉਂਕਿ ਉੱਥੇ ਜਿਹੜਾ ਉਦਘਾਟਨ ਹੋਣਾ ਜੀ ਨੀਂਹ ਪੱਥਰ ਰੱਖਣਾ ਉਹ ਜਿਹੜਾ ਜੀ ਉਹ ਜ਼ਰੂਰੀ ਹੈ। ਕੱਲ ਪੌਣਾ ਘੰਟਾ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਜੀ ਉਹ ਮੀਟਿੰਗ ਹੋਈ ਪਰ ਕਿਸੇ ਮਾਮਲੇ ਦੇ ਵਿੱਚ ਕੋਈ ਤਣ ਪੱਤਣ ਗੱਲ ਜਿਹੜੀ ਉਹ ਨਹੀਂ ਲੱਗੀ। ਪ੍ਰਸ਼ਾਸਨ ਇਹ ਚਾਹੁੰਦਾ ਆ ਕਿ ਲੈ ਦੇ ਕੇ ਜਿਵੇਂ ਵੀ ਗੁਰਦੇਵ ਕੌਰ ਦਾ ਪਹਿਲਾਂ ਅੰਤਮ ਸੰਸਕਾਰ ਕੀਤਾ ਜਾਵੇ, ਫਿਰ ਅਸੀਂ ਅਗਲੀ ਗੱਲ ਕਰਾਂਗੇ। ਜਦੋਂ ਕਿ ਕਿਸਾਨ ਜਥੇਬੰਦੀਆਂ ਨੂੰ ਇਹ ਪਤਾ ਕਿ ਜਦੋਂ ਉਹਦਾ ਗੁਰਦੇਵ ਕੌਰ ਦਾ ਸੰਸਕਾਰ ਹੋ ਗਿਆ ਫਿਰ ਕਿਸੇ ਨੇ ਪੁੱਛਣਾ ਨਹੀਂ ਗਾ, ਇਹਨਾਂ ਨੂੰ ਕਿਸੇ ਨੇ ਮੀਟਿੰਗ ਦੇ ਵਾਸਤੇ ਪੁੱਛਣ ਵੀ ਨਹੀਂ ਆਉਣਾ। ਇਸ ਕਰਕੇ ਉਹ ਆਪਣੀ ਗੱਲ ਦੇ ਉੱਤੇ ਜਿਹੜਾ ਜੀ ਉਹ ਡਟੇ ਹੋਏ ਨੇ। 1 ਹਫ਼ਤੇ ਤੋਂ PGI ਦੇ ਵਿੱਚ ਗੁਰਦੇਵ ਕੌਰ ਦੀ ਡੈੱਡ ਬੋਡੀ ਪਈ ਆ, ਨਾ ਉਹਦਾ ਅਜੇ ਤੱਕ ਪੋਸਟਮਾਰਟਮ ਜਿਹੜਾ ਜੀ ਉਹ ਕਰਵਾਇਆ ਗਿਆ ਕਿਉਂਕਿ ਉਹਦੇ ਜਿਹੜੇ ਵਾਰਸ ਨੇ ਉਹ ਡਟੇ ਬੈਠੇ ਨੇ ਇਹਨਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਾਲ। ਬਿਲਕੁਲ ਜੀ, ਤੇ ਅੱਗੇ ਆਜਨਾਮਾ ਕਿ ਬੈਂਸਾਂ ਬਹਿਸ ਦੀ ਬਹੁਤ ਕਮਾਲ ਕੀਤੀ, ਕੱਲੇ ਸਦਨ ਦਾ ਸਮਾਂ ਘੁਮਾਈ ਗਏ। ਬੈਂਸਾਂ ਬਹਿਸ ਦੀ ਬਹੁਤ ਕਮਾਲ ਕੀਤੀ, ਕੱਲੇ ਸਦਨ ਦਾ ਸਮਾਂ ਘੁਮਾਈ ਗਏ। ਨੁਕਤੇ ਇੱਕ ਦੇ ਨਾਲ ਉਹ ਜੋੜ ਨੁਕਤਾ ਫਿਕਰਾਂ ਵਿੱਚ ਸਰਕਾਰ ਸੀ ਪਾਈ ਗਏ। ਰਹੇ ਸਦਨ ਤੋਂ ਬਾਹਰ ਸੀ ਕਾਂਗਰਸੀਏ, ਇਹ ਤਾਂ ਉਹਨਾਂ ਦਾ ਰੋਲ ਨਿਭਾਈ ਗਏ। ਧਰਨਾ ਦਿੱਤਾ ਤੇ ਦਿੱਤੇ ਤਿਆਗ ਪੱਤਰ, ਪ੍ਰਗਟ ਸਿੰਘ ਵੀ ਨਾਲ ਸੀ ਲਾਈ ਗਏ। ਆੜੀ ਹੁੰਦੇ ਸੀ ਕਦੀ ਸੁਖਬੀਰ ਸਿਉਂ ਦੇ, ਉਦੋਂ ਗਿਆ ਨਾ ਰੋਬ ਸੀ ਝੱਲਿਆ ਈ। ਆੜੀ ਹੁੰਦੇ ਸੀ ਕਦੀ ਸੁਖਬੀਰ ਸਿਉਂ ਦੇ, ਉਦੋਂ ਗਿਆ ਨਾ ਰੋਬ ਸੀ ਝੱਲਿਆ ਈ। ਯਾਰੀ ਟੁੱਟ ਗਈ ਜਿੱਦਾਂ ਤੜਕ ਕਰਕੇ ਆਪੋ ਵਿੱਚ ਪਿਆ ਮੋਰਚਾ ਮੱਲਿਆ ਈ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।